classes. ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਨਿੱਘਾ ਸਵਾਗਤ ਹੈ। ਸਵੈਂਡ ਵਾਲੇ ਸੈਕਸ਼ਨ ਦੇ ਵਿੱਚ ਆਪਾਂ ਤੁਹਾਡੀਆਂ ਲਿਖਤਾਂ ਤੁਹਾਡੇ ਨਾਲ ਸਾਂਝੀਆਂ ਕਰਨ ਜਾ ਰਹੇ ਹਾਂ। ਨਾਲ ਹੀ ਰੂਹ ਦੀ ਖੁਰਾਕ ਗੁਰਬਾਣੀ ਵਿਚਾਰਾਂ ਦੀ ਸਾਂਝ ਤੁਹਾਡੇ ਨਾਲ ਪਾਈ ਜਾ ਰਹੀ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣੀਆਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਅਸੀਂ ਆਪਣੇ ਦਰਸ਼ਕਾਂ ਤੋਂ ਮਾਫੀ ਚਾਹੁੰਦੇ ਹਾਂ ਕਿ ਬਹੁਤ ਸਾਰੇ ਕਾਮੈਂਟਸ ਜਿਹੜੇ ਉਹਨਾਂ ਦੇ ਹੁੰਦੇ ਨੇ, ਉਹਨਾਂ ਨੂੰ ਅਸੀਂ ਪੜ੍ਹਦੇ ਹਾਂ, ਉਸ ਤੋਂ ਸਿੱਖਦੇ ਵੀ ਹਾਂ, ਪਰ ਬਹੁਤ ਵਾਰ ਉਹਨਾਂ ਦਾ ਜਿਹੜਾ ਉਹਨੂੰ ਅਸੀਂ ਜਿਹੜਾ ਐਜ਼ ਸੱਚ ਕ੍ਰੈਡਿਟ ਨਹੀਂ ਦੇ ਸਕਦੇ, ਕਿਉਂਕਿ ਵਕਤ ਸਾਡਾ ਹੁੰਦਾ ਕਿ ਵੱਧ ਤੋਂ ਵੱਧ ਇਸ਼ੂਜ਼ ਡਿਸਕਸ ਹੋਣ। ਪਰ ਕੁਛ ਲਿਖਤਾਂ ਜਿਹੜੀਆਂ ਸਾਡੇ ਤੱਕ ਪਹੁੰਚਦੀਆਂ ਨੇ, ਉਹਨਾਂ 'ਚੋਂ ਅਸੀਂ ਜ਼ਰੂਰ ਸੈਲੈਕਟ ਕਰਦੇ ਹਾਂ ਕਿ ਜਿਹੜੀਆਂ ਚੱਲ ਰਹੇ ਟੌਪਿਕਸ ਨਾਲ ਰੈਲੇਵੈਂਟ ਹੋਣ, ਕਿਉਂਕਿ ਬਹੁਤ ਸਾਰੇ ਤਾਂ ਪਿਆਰ ਭਰੀਆਂ ਲਿਖਤਾਂ ਹੁੰਦੀਆਂ ਨੇ, ਤਾਰੀਫ, ਔਰ ਦੂਸਰਾ ਆਲਰੇਡੀ ਇਹ ਵੀ ਹੁੰਦਾ ਵੀ ਇੰਨਾ ਨਾ ਹੋਏ ਵੀ ਫੁੱਲ ਕੇ ਕੁੱਪੇ ਹੋ ਜਾਈਏ ਤਾਰੀਫ ਨਾਲ। ਪਰ ਅਸੀਂ ਸਭ ਦਾ ਸ਼ੁਕਰੀਆ ਅਦਾ ਕਰਦੇ ਹਾਂ। ਸਾਨੂੰ ਇੱਕ ਚੈੱਕ ਜਿਹੜਾ ਕਿ $50 ਦਾ ਆਇਆ ਫਿਡੈਲਿਟੀ ਚੈਰੀਟੇਬਲ ਵੱਲੋਂ, ਔਰ ਉਹਨਾਂ ਨੇ ਇਹ ਵੀ ਨਾਲ ਕਿਹਾ ਕਿ ਦਿਸ ਗ੍ਰਾਂਟ ਇਜ਼ ਮੇਡ ਬਾਈ ਫਿਡੈਲਿਟੀ ਚੈਰੀਟੇਬਲ। Fidelity Charitable's donor recommends the grant be used for following purposes। और ਉਹਦੇ 'ਚ ਉਹਨਾਂ ਨੇ ਕਿਹਾ ਕਿ in honor of ਪੰਥਕ ਡਾਇਮੰਡ ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ for TV84 please announce in Dr. Sahib's program when you get this donation, this will confirm you got it। ਸੋ ਅਸੀਂ ਸ਼ੁਕਰੀਆ ਅਦਾ ਕਰਦੇ ਹਾਂ ਫਿਡੈਲਿਟੀ ਚੈਰੀਟੇਬਲ ਦਾ ਕਿ ਉਹਨਾਂ ਨੇ ਬਹੁਤ ਵੱਡੀ ਸ਼ਖਸੀਅਤ ਹੋਏ ਨੇ ਭਾਈ ਸਾਹਿਬ ਭਾਈ ਰਣਧੀਰ ਸਿੰਘ, ਜਿਵੇਂ ਉਹਨਾਂ ਨੇ ਪੰਥਕ ਡਾਇਮੰਡ, ਔਰ ਮੇਰਾ ਖਿਆਲ ਹੈ ਡਾਇਮੰਡ ਵੀ ਛੋਟਾ ਰਹਿ ਜਾਂਦਾ ਹੈ, ਬਹੁਤ ਸੰਤ ਸਿਪਾਹੀ। ਔਰ ਅਸੀਂ ਵਕਤਨ ਬਾ ਵਕਤਨ ਜਿਹੜਾ ਜਿੱਥੇ ਯੋਧਿਆਂ ਦੀ ਗੱਲ ਕਰਦੇ ਹਾਂ, ਸੰਤਾਂ ਦੀ ਗੱਲ ਕਰਦੇ ਹਾਂ ਜਿਨ੍ਹਾਂ ਨੇ ਰੱਬ ਦੇ ਰਸਤੇ 'ਤੇ ਤੁਰਦਿਆਂ ਆਪਣੇ ਜੀਵਨ ਲਾਇਆ, ਭਾਈ ਸਾਹਿਬ ਭਾਈ ਰਣਧੀਰ ਸਿੰਘ ਹੋਰਾਂ ਦੀ ਕਮਾਈ ਦਾ ਹੀ ਇਹ ਸਿੱਟ ਹੈ ਕਿ ਅੱਜ ਵੀ ਉਹਨਾਂ ਦੇ ਚੜ੍ਹਾਈ ਕਰਨ ਤੋਂ ਲਗਭਗ ਅੱਧੀ ਸਦੀ ਤੋਂ ਜ਼ਿਆਦਾ ਹੋ ਗਿਆ, ਲੇਕਿਨ ਅਖੰਡ ਕੀਰਤਨੀ ਜਥੇ ਦੁਨੀਆ ਭਰ ਦੇ ਵਿੱਚ ਗੁਰਮਤ ਦੇ ਨਾਲ ਜੁੜੇ ਹੋਏ ਅਖੰਡ ਕੀਰਤਨ ਰਾਹੀਂ, ਗੁਰਬਾਣੀ ਕੀਰਤਨ ਰਾਹੀਂ, ਔਰ ਈਵਨ ਜੇ ਅਸੀਂ ਇਹ ਦੇਖਦੇ ਹਾਂ ਕਿ ਕਿਵੇਂ ਪੰਥਕ ਪਿੜਾਂ ਦੇ ਵਿੱਚ ਵੀ ਪੰਥਕ ਆਜ਼ਾਦੀ, ਪੰਥਕ ਆਨ ਅਣਖ ਦੇ ਲਈ ਵੀ ਬਹੁਤ ਵੱਡੀ ਕੰਟਰੀਬਿਊਸ਼ਨ ਹੈ। ਸੋ ਅਸੀਂ ਫਿਡੈਲਿਟੀ ਚੈਰੀਟੇਬਲ ਵੀਰਾਂ ਭੈਣਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ ਕਿ ਉਹਨਾਂ ਨੇ ਸਾਨੂੰ ਇਸ ਕਾਬਲ ਸਮਝਿਆ ਕਿ ਔਰ ਉਹਨਾਂ ਨੇ ਸਾਨੂੰ ਜਿਹੜਾ ਇਹ ਜਿਹੜੀ ਹੈ ਉਹ ਡੋਨੇਸ਼ਨ ਦਿੱਤੀ ਹੈ। ਇਸੇ ਤਰ੍ਹਾਂ ਜਿਵੇਂ ਸਾਡੇ ਵੀਰ ਮਿਸੀਸਾਗਾ ਓਨਟਾਰੀਓ ਤੋਂ ਸ਼ਾਹਿਦ ਮੀਰ, ਉਹਨਾਂ ਦੀ ਬਰੀਫ ਰਾਈਟਿੰਗ ਹੈ, ਜਸਟ ਵਾਂਟਡ ਟੂ ਸੇ ਲਵ ਯੂ ਸਰ, ਮੇ ਅੱਲਾ ਆਲਮਾਈਟੀ ਬਲੈਸ ਯੂ ਸਿਸਟਰ ਨੀਲਮ ਕੌਰ ਐਂਡ ਆਲ ਦੋਜ਼ ਆਰ ਵਰਕਿੰਗ ਟੂ ਮੇਕਿੰਗ ਦਿਸ ਸ਼ੋ ਸੋ ਯੂਜ਼ਫੁਲ। ਮਾਈ ਹਾਰਟੀਐਸਟ ਈਦ ਮੁਬਾਰਕ ਟੂ ਯੂ ਆਲ। ਖਾਲਿਸਤਾਨ ਜ਼ਿੰਦਾਬਾਦ। ਥੈਂਕ ਯੂ ਸੋ ਮਚ। ਜ਼ਿੰਦਾਬਾਦ ਜ਼ਿੰਦਾਬਾਦ। ਸ਼ਾਹਿਦ ਮੀਰ ਜੀ ਬਹੁਤ ਬਹੁਤ ਸ਼ੁਕਰੀਆ। ਸਾਡੇ ਵੀ ਤੁਸੀਂ ਦਿਲ ਦੇ ਬਹੁਤ ਕਰੀਬ ਹੋ, ਕਿਉਂਕਿ ਇਹ ਜਿਹੜੀਆਂ ਸਾਂਝਾਂ ਨੇ ਆਈਡੀਓਲੋਜੀ ਦੀਆਂ, ਵਿਚਾਰ ਦੀਆਂ, ਔਰ ਇੱਕੋ ਰਸਤੇ 'ਤੇ ਤੁਰਦਿਆਂ ਜਿਹੜਾ ਹੱਕ ਸੱਚ ਇਨਸਾਫ ਦੀਆਂ, ਰੱਬ ਤੁਹਾਨੂੰ ਵੀ ਚੜ੍ਹਦੀ ਕਲਾ ਦੇ। ਇੱਕ ਲਿਖਤ ਸਾਡੇ ਵੀਰ ਯਵਾਰ ਸ਼ਾਹ ਜਿਹੜੇ ਸਾਨੂੰ ਹੋਰ ਵੀ ਜਾਣਕਾਰੀ ਭੇਜਦੇ ਰਹਿੰਦੇ ਨੇ, ਔਰ ਇਹ ਕਰੰਟ ਕਿਉਂਕਿ ਪਿਛਲੇ ਕੁਛ ਦਿਨਾਂ ਤੋਂ ਅਸੀਂ ਲਗਾਤਾਰਤਾ ਨਾਲ ਜੋ ਕੁਛ ਗਜ਼ਾ ਦੇ ਵਿੱਚ ਚੱਲ ਰਿਹਾ ਹੈ, ਜੋ ਇਜ਼ਰਾਈਲ ਦੀਆਂ ਕਰਤੂਤਾਂ ਨੇ, ਉਹਨਾਂ 'ਤੇ ਗੱਲ ਕਰਦੇ ਹਾਂ। ਔਰ ਇਹ ਕਾਫੀ ਕੰਪਰੈਹੈਂਸਿਵ ਇਹਨਾਂ ਦੀ ਰਾਈਟਿੰਗ ਹੁੰਦੀ ਹੈ, ਔਰ ਉਹਦੇ 'ਚ ਉਹਨਾਂ ਨੇ ਜਿਹੜਾ ਟੌਪਿਕ ਇਹੀ ਹੈ, ਪ੍ਰੈਜ਼ੀਡੈਂਟ ਬਾਈਡਨ ਮਸਟ ਡਿਮਾਂਡ ਇਮੀਡੀਏਟ ਸੀਜ਼ ਫਾਇਰ ਐਂਡ ਰਿਵਾਈਵ ਸਟਾਲਡ ਪੀਸ ਪ੍ਰੋਸੈਸ। ਕਿ ਪ੍ਰੈਜ਼ੀਡੈਂਟ ਬਾਈਡਨ ਜਿਹੜੇ ਨੇ ਉਹ ਮੰਗ ਕਰਨ, ਕੋਟ ਅਨਕੋਟ ਹੈ, ਅੱਜ ਵੈਸੇ ਕਿਹਾ ਬਾਈਡਨ ਨੇ, ਪਰ ਕਿੰਨਾ ਫੋਰਸਫੁਲੀ ਹੁੰਦਾ ਹੈ, ਜਾਂ ਨੈਤਨਯਾਹੂ ਦੀ ਜਿਹੜੀ ਅੱਜ ਸਟੇਟਮੈਂਟ ਹੈ ਕਿ ਜੀ ਅਸੀਂ ਕਈ ਵਰ੍ਹੇ ਪਿੱਛੇ ਧੱਕ ਦਿੱਤਾ ਹੈ ਉਹਨੂੰ, ਜਿਹੜਾ ਹਮਾਸ ਨੂੰ, ਉਹ ਲੱਗਦਾ ਹੈ ਕਿ ਵੀ ਸ਼ਾਇਦ ਸੀਜ਼ ਫਾਇਰ ਵੱਲ ਗੱਲ ਜਾ ਰਹੀ ਹੋਏ। ਸੋ ਉਹਦੇ 'ਚ ਉਹਨਾਂ ਨੇ ਲਿਖਿਆ, ਇਜ਼ਰਾਈਲੀਜ਼ ਐਂਡ ਫਲਸਤੀਨੀਅਨਸ ਸ਼ੁੱਡ ਲਿਵ ਇਨ ਪੀਸ ਐਜ਼ ਦੇ ਸ਼ੇਅਰ ਨਾਟ ਓਨਲੀ ਕਾਮਨ ਬਾਰਡਰਸ ਬਟ ਆਲਸੋ ਸ਼ੇਅਰਡ ਹਿਸਟਰੀ that is being sabotaged by Prime Minister Netanyahu's barbaric policy of land grab, eviction of Arabs from their ancestral homes, and resistance met with devastating force. Such illegal policy has been aided and abetted by the US governments। और ਅਸੀਂ भी ये समझते हैं कि भाई यही सोल्यूशन है, दोनों इजराइल और फ़लस्तीन फुल फ्लैज्ड स्टेट्स, फ़लस्तीन दी ईस्ट जेरूशलम दी कैपिटल और ਉਹਦੀ ਜਿਹੜੀ ਹੈ ਪੂਰੀ ਉਸ ਦੀ ਹੋਂਦ
ਕਾਇਮ ਰਹਿ ਸਕੇ। ਇਹੀ ਅਲਟੀਮੇਟ ਸੋਲੂਸ਼ਨ ਹੋਏਗਾ। ਔਰ ਉਹਨਾਂ ਨੇ ਕਿਹਾ ਕਿ ਵੀ ਇਹਨੂੰ ਨੇਤਨਯਾਹੂ ਸੈਬੋਟਾਜ ਕਰ ਰਿਹਾ, ਕਿਉਂਕਿ ਦੋਨਾਂ ਦੇ ਸਿਰਫ ਇਹੀ ਨਹੀਂ ਹੈ ਕਿ ਬਾਰਡਰ ਲੱਗਦੇ ਨੇ, ਸਾਰੀ ਹਿਸਟਰੀ ਉਹੀ, ਜੇ ਜੈਰੂਸ਼ਲਮ ਦੇ ਹਵਾਲੇ ਨਾਲ ਦੇਖੋ ਉਹੀ ਸਾਂਝ, ਉਹੀ ਤਿੰਨੋਂ ਹੀ ਸੈਮਿਟਿਕ ਮਜ਼ਹਬ ਜਿਹੜੇ ਨੇ, ਜੂਡਾਇਜ਼ਮ, ਕ੍ਰਿਸਚੈਨਿਟੀ, ਇਸਲਾਮ, ਕਾਮਨ ਪ੍ਰੋਫਿਟਸ, ਕਾਮਨ ਲੈਂਡ, ਉਹੀ ਹੋਲੀ ਲੈਂਡ। ਫਿਰ ਉਹਨਾਂ ਨੇ ਕਿਹਾ ਦਾ ਯੂਨਾਈਟਿਡ ਨੇਸ਼ਨਸ ਹੈਡ ਪ੍ਰਪੋਜ਼ ਦਾ 2-state solution as the only viable option for peace. Yet Netanyahu's racist policies elicited fierce reaction from Arabs who are demonized as terrorists. He forgets history. Jewish irgun, ਜਾਂ ਅਸੀਂ ਇਹਨੂੰ ਜਿਹੜਾ ਜਦੋਂ ਤੁਸੀਂ ਦੇਖਦੇ ਹੋ ਕਿ ਵੀ ਕਿਵੇਂ ਉਹਨਾਂ ਦੀ ਸ਼ਾਇਦ ਹਗਵਾ ਨਾਂ ਦੀ ਇੱਕ ਆਰਗੇਨਾਈਜੇਸ਼ਨ ਵੀ ਦਹਿਸ਼ਤਗਰਦ ਸੀ, ਜਿਨ੍ਹਾਂ ਨੇ ਬਹੁਤ ਸਾਰੀਆਂ, ਜਦੋਂ ਫਲਸਤੀਨ ਦੇ ਉੱਤੇ ਅਜੇ ਅੰਗਰੇਜ਼ਾਂ ਦਾ ਕੰਟਰੋਲ ਸੀ ਤੇ ਕਿਸ ਕਿਸਮ ਦੀ ਦਹਿਸ਼ਤਗਰਦੀ ਇਹ ਕਰਦੇ ਰਹੇ ਨੇ। ਔਰ ਇਹਨਾਂ ਨੇ ਇਰਗਨ ਆਰਗੇਨਾਈਜੇਸ਼ਨ ਦਾ ਜ਼ਿਕਰ ਕੀਤਾ। ਜੂਇਸ਼ ਅਰਗਨ ਰੈਜ਼ਿਸਟੈਂਸ blew up King David Hotel in Jerusalem in July 1946, killing 91 British and other nationalities. Menachem Begin was a member of Irgun. British declared Irgun as a terrorist organization, who later became the Prime Minister of Israel. ਰਾਦਰ ਕਈ ਪ੍ਰਾਈਮ ਮਿਨਿਸਟਰ ਇਸ ਤੋਂ ਇਲਾਵਾ ਵੀ ਜਿਹੜੇ ਨੇ ਉਹ ਰਹੇ ਜਿਹੜੇ ਬ੍ਰਿਟਨ ਨਹੀਂ ਸੀ ਵਿਜ਼ਿਟ ਕਰ ਸਕਦੇ, ਕਿਉਂਕਿ ਉਹਨਾਂ ਨੇ ਦਹਿਸ਼ਤਗਰਦ ਐਲਾਨੇ ਹੋਏ ਸੀ। ਔਰ ਇਹ ਸਾਰੇ ਹੀ ਦਹਿਸ਼ਤਗਰਦ ਸਰਗਰਮੀਆਂ ਦੇ ਵਿੱਚ ਉਹ ਇਰਗਨ ਹੋਏ ਜਾਂ ਇੱਕ ਸ਼ਾਇਦ ਆਰਗੇਨਾਈਜੇਸ਼ਨ ਹਗਨਾ ਸੀ, ਉਸ ਦੇ ਵਿੱਚ ਉਹਨਾਂ ਨੇ ਦਹਿਸ਼ਤਗਰਦ ਕਾਰਵਾਈਆਂ ਕੀਤੀਆਂ। ਯੂਨਾਈਟਿਡ ਸਟੇਟਸ ਕੈਨ ਬ੍ਰਿੰਗ ਪੀਸ ਟੂ ਦਾ ਮਿਡਲ ਈਸਟ ਵਿਦ ਲੀਡਰਸ਼ਿਪ, honesty and compassion for both sides. Unfortunately, American presidents have buckled under the Jewish lobby pressure to ignore Israeli government's atrocities over the years. They have also under pressure provided deadly weapons to Israel, exacerbating death and destruction. ਅਸੀਂ ਆਲਰੇਡੀ ਵੀ ਜ਼ਿਕਰ ਕੀਤਾ ਹੈ ਪਹਿਲੇ ਸੈਗਮੈਂਟਸ ਕਿ ਭਾਈ ਜੇ ਅਮਰੀਕਾ ਸਿੰਸੀਅਰਲੀ ਚਾਹੇ, ਜਿਹਨੂੰ ਕਹਿੰਦੇ ਟੂ ਪੁੱਟ ਦਾ ਫੁੱਟ ਡਾਊਨ, ਤੇ ਇਹ ਨਹੀਂ ਸੀ ਕਿ 8 ਦਿਨ ਹੋ ਗਏ ਨੇ ਗੱਲ ਚੱਲਦੀ ਰਹਿੰਦੀ, ਪਰ ਇੱਥੇ ਵੀ ਇਨਫਲੂਐਂਸ ਉਸ ਲੌਬੀ ਦਾ ਹੈ। ਔਰ ਜ਼ਬਾਨੀ ਕਲਾਮੀ ਅਰਬਾਂ ਨੂੰ ਖੁਸ਼ ਰੱਖਣ ਲਈ ਵੀ ਕੁਛ ਕਹਿ ਦਿੰਦੇ ਨੇ, ਲੇਕਿਨ ਅਲਟੀਮੇਟਲੀ ਜਿਹੜਾ ਹੈ $2 ਬਿਲੀਅਨ ਤੋਂ ਜ਼ਿਆਦਾ ਦੀ ਏਡ ਵੀ ਜਾ ਰਹੀ ਹੈ ਅਜੇ ਵੀ, ਹਾਲਾਂ ਉਹਨਾਂ ਦੀ ਪਰ ਕੈਪੀਟਲ ਇਨਕਮ ਇਹਨਾਂ ਨਾਲੋਂ ਜ਼ਿਆਦਾ ਹੈ। ਔਰ ਇਹ ਜਿਹੜੇ ਹੀਨਸ ਕ੍ਰਾਈਮ ਕਰ ਰਹੇ ਨੇ ਉਹਨੂੰ ਅਮਰੀਕਾ ਇਗਨੋਰ ਕਰਦਾ ਹੈ। ਸਿਕਿਉਰਿਟੀ ਕੌਂਸਲ 'ਚ 3 ਰੈਜ਼ੋਲੂਸ਼ਨ 3 ਟਾਈਮਸ ਇਹਨਾਂ 8-9 ਦਿਨਾਂ 'ਚ ਅਮਰੀਕਾ ਨੇ ਬਲੌਕ ਕੀਤੇ ਨੇ। ਅਖੀਰ 'ਚ ਉਹਨਾਂ ਨੇ ਕਿਹਾ ਪ੍ਰੈਜ਼ੀਡੈਂਟ ਓਬਾਮਾ ਆਊਟਡਿਡ all other presidents. He signed an unprecedented $38 billion military assistance package on September 14, 2016 for Israel, small country with population of only 9 million people. 20% of Israeli citizens are Muslims. That is the largest single military assistance package in the history of United States. ਇਹ ਬਿਲਕੁਲ ਠੀਕ ਹੈ। ਔਰ ਮੇਰਾ ਇਹ ਖਿਆਲ ਹੈ ਵੀ ਸ਼ਾਇਦ 38 ਬਿਲੀਅਨ ਇਮੀਡੀਏਟਲੀ ਨਹੀਂ ਸੀ, ਹੁਣ ਵੀ ਜਿਹੜਾ $2-3 ਬਿਲੀਅਨ ਦਾ ਜਾ ਰਿਹਾ। ਔਰ ਮਿਲਟਰੀ ਅਸਿਸਟੈਂਸ ਇਹ ਸ਼ਾਇਦ 2028 ਜਾਂ 29 ਤੱਕ ਵੈਲਿਡ ਹੋਏਗਾ। ਇਹ ਪ੍ਰੈਜ਼ੀਡੈਂਟ ਓਬਾਮਾ ਦੇ ਵੇਲੇ ਹੀ ਸਾਈਨ ਹੋਇਆ। The US has provided not only the latest F-35 jets to Israeli Air Force, but also advanced joint direct attack munitions and deadly titanium-tipped concrete penetrating bombs, which are being used to destroy homes and buildings in Gaza. ਕਿ ਵੀ ਉਹਨਾਂ ਨੇ ਵੀ ਅਮਰੀਕਾ ਨੇ ਪ੍ਰੋਵਾਈਡ ਕੀਤਾ ਜਿਹਦਾ ਉਹ ਹੁਣ ਯੂਜ਼ ਕਰ ਰਹੇ ਨੇ ਉੱਥੇ ਉਹਨਾਂ ਨੂੰ ਡਿਸਟਰੋਏ ਕਰਨ ਦੇ ਲਈ, ਘਰਾਂ ਨੂੰ ਔਰ ਦੂਸਰੇ ਜਿਹੜੇ ਨੇ ਸਟਰਕਚਰ। ਔਰ ਇਹ ਕਹਿ ਰਹੇ ਨੇ ਜੇ ਅਸੀਂ ਉਹ ਜਿਹੜੀਆਂ ਅੰਦਰ ਸੁਰੰਗਾਂ ਨੇ ਜਿਹੜੀਆਂ ਨਿਕਲਦੀਆਂ ਉਹਨਾਂ ਨੂੰ ਅਸੀਂ ਡਿਸਟਰੋਏ ਕਰ ਰਹੇ। ਪਰ ਨਜ਼ਰ ਆ ਰਿਹਾ 400 ਦੇ ਕਰੀਬ ਸਕੂਲ, 6 ਹਸਪੀਟਲ ਔਰ ਕਿਵੇਂ 12 ਮੰਜ਼ਲਾ ਇਮਾਰਤ ਜਿਹਦੇ 'ਚ 2 ਵੱਡੇ ਮੀਡੀਆ ਜਾਇੰਟਸ ਦੇ ਦਫ਼ਤਰ ਸੀ ਉਹ ਇਹਨਾਂ ਨੇ ਡਿਸਟਰੋਏ ਕੀਤਾ। ਬਾਈਡਨ ਮਸਟ ਡਿਮਾਂਡ ਇਮੀਡੀਏਟ ਸੀਜ਼ ਫਾਇਰ ਟੂ ਦਿਸ ਮੈਡਨੈਸ ਐਂਡ ਰਿਵਾਈਵ ਦਾ ਸਟਾਰਡ ਪੀਸ ਪ੍ਰੋਸੈਸ। ਇਹ ਤਾਂ ਹੁਣ ਕੀ ਕਰੇਗਾ, ਮੈਨੂੰ ਲੱਗਦਾ ਵੀ ਜਿਵੇਂ ਇਜਿਪਟ ਔਰ ਫਰਾਂਸ ਇਸ ਮੁੱਦੇ ਦੇ ਉੱਤੇ ਲੀਡ ਲੈ ਰਹੇ ਨੇ ਔਰ ਜਿਵੇਂ ਲੱਗਦਾ ਹੈ ਨੇਤਨਯਾਹੂ ਦੀ ਸਟੇਟਮੈਂਟ ਵੀ ਔਰ ਦੂਜੇ ਵੀ, ਲੇਕਿਨ ਇਨ ਦਾ ਐਂਡ ਜੇ ਕੋਈ ਸੋਲੂਸ਼ਨ ਹੈ ਤੇ 2-state ਸੋਲੂਸ਼ਨ ਹੀ ਹੈ। ਅਦਰਵਾਈਜ਼ ਇਹ ਥੰਮ ਜਾਏਗਾ, ਫਿਰ ਖੜਾ ਹੋ ਜਾਏਗਾ, ਇਹ ਰੁਕੇਗਾ ਨਹੀਂ। ਕਿਉਂਕਿ ਤੁਸੀਂ ਲੋਕਾਂ ਨੂੰ ਆਪਣੇ ਘਰਾਂ 'ਚੋਂ ਕੱਢ ਕੇ ਉਹਨਾਂ ਨੂੰ ਬੇਘਰੇ ਕਰਕੇ ਔਰ ਇਹ ਤੁਸੀਂ ਸਮਝੋ ਕਿ ਤੁਸੀਂ ਚੈਨ ਦੀ ਨੀਂਦ ਸੌਂ ਸਕਦੇ ਹੋ, ਇਵੇਂ ਨਹੀਂ ਹੁੰਦਾ। ਇਹ ਤਾਂ ਕੋਈ ਵੀ ਹੋਏ, ਮਾੜੇ ਤੋਂ ਮਾੜਾ ਵੀ ਹੋਏ, ਉਹ ਵੀ ਇਸ ਨੂੰ ਸਹਾਰ ਨਹੀਂ ਸਕਦਾ। ਔਰ ਐਂਡ 'ਚ ਜਿਵੇਂ ਅਸੀਂ ਰੋਜ਼ਾਨਾ ਕਬੀਰ ਸਾਹਿਬ ਦੀ ਬਾਣੀ ਦੇ ਉੱਤੇ ਵਿਚਾਰ ਕਰਦੇ
ਅੱਜ ਵੀ ਅਸੀਂ ਉਹਨਾਂ ਦਾ ਸ਼ਬਦ ਗੌੜੀ ਰਾਗ ਦਾ, ਜੈ ਸਿਰ ਰਚ ਰਚ ਬਾਂਧਤ ਪਾਗ, ਸੋ ਸਿਰ ਚੁੰਚ ਸਵਾਰੇ ਕਾਗ, ਇਸ ਤਨ ਧਨ ਕੋ ਕਿਆ ਗਰਬਈਆ, ਰਾਮ ਨਾਮ ਕਾਹੇ ਨਾ ਦ੍ਰਿੜਈਆ ਰਹਾਓ, ਕਹਿਤ ਕਬੀਰ ਸੁਨੋ ਮਨ ਮੇਰੇ, ਇਹੀ ਹਵਾਲ ਹੋਏਂਗੇ ਤੇਰੇ। ਅੱਛਾ, ਹੁਣ ਰੱਬ ਦੇ ਬੰਦੇ ਜਿਹੜੀ ਗੱਲ ਦੀ ਯਾਦ ਦਹਾਨੀ ਬਾਰ-ਬਾਰ ਕਰਵਾਉਂਦੇ ਨੇ ਕਿ ਵੀ ਤੂੰ ਦੁਨਿਆਵੀ ਆਪਣੇ ਸੁਹੱਪਣ ਦੇ ਲਈ, ਦੁਨਿਆਵੀ ਐਸ਼ੋ ਇਸ਼ਰਤ ਦੇ ਲਈ ਆਪਣਾ ਸਾਰਾ ਵਕਤ ਗੁਜ਼ਾਰਦਾ ਹੈ, ਤੇਰਾ ਸਾਰਾ ਧਿਆਨ ਇਸ ਪਾਸੇ ਹੈ, ਰੱਬ ਦੀ ਯਾਦ, ਰੱਬ ਦੀ ਇਬਾਦਤ, ਇਸ ਵੱਲ ਤੂੰ ਮੁੜਦਾ ਨਹੀਂ, ਧਿਆਨ ਨਹੀਂ ਦਿੰਦਾ। ਪਰ ਇਹ ਗੱਲ ਕਦੀ ਸੋਚੀ ਹੈ ਕਿ ਤੂੰ ਜਿਸ ਸਿਰ ਦੇ ਉੱਤੇ ਇੰਨਾ ਵਕਤ ਲਾ ਕੇ ਸਵਾਰ ਕੇ ਪੱਗ ਬੰਨ੍ਹਦਾ, ਕਿਉਂਕਿ ਜ਼ਾਹਰ ਹੈ ਕਿ ਜਿਸ ਖਿੱਤੇ ਦੇ ਵਿੱਚ ਅੱਜ ਤਾਂ ਇੱਕ ਨਵਾਂ ਟ੍ਰੈਂਡ ਕਲੀਨ ਸ਼ੇਵ ਔਰ ਦੂਸਰੇ ਤੀਸਰੇ ਦਾ, ਅਦਰਵਾਈਜ਼ ਉਸ ਖਿੱਤੇ ਦੇ ਵਿੱਚ 600 ਸਾਲ ਪਹਿਲਾਂ ਆਲਮੋਸਟ ਸਾਰੇ ਹੀ ਪੱਗ ਬੰਨ੍ਹਦੇ ਸੀ, ਮੁਸਲਮਾਨ ਵੀ, ਔਰ ਸਿੱਖ ਧਰਮ ਦਾ ਤਾਂ ਹਿੱਸਾ ਜਿਹੜਾ ਹੈ ਉਹ ਹੈ ਹੀ ਹੈ, ਸਾਡਾ ਤਾਂ ਮਜ਼ਹਬੀ ਹਿੱਸਾ ਹੈ, ਲੇਕਿਨ ਕਲਚਰਲੀ ਵੀ ਪੱਗ ਜਿਹੜੀ ਹੈ ਉਹ ਤੁਹਾਡੀ ਸੀ। ਔਰ ਇਸੇ ਲਈ ਪਰਸ਼ੀਅਨ ਜਦੋਂ ਕਹਿੰਦੇ ਨੇ ਜੀ ਬੰਦੇ ਨੂੰ ਪਰਖਣਾ ਹੋਏ ਦਸਤਾਰ, ਗੁਫਤਾਰ, ਰਫਤਾਰ, ਇਹਨਾਂ 3 ਚੀਜ਼ਾਂ ਤੋਂ, ਸੋ ਕਬੀਰ ਸਾਹਿਬ ਨੇ ਪੱਗ ਦੀ, ਦਸਤਾਰ ਦੀ ਗੱਲ ਕੀਤੀ ਕਿ ਜੈ ਸਿਰ ਰਚ ਰਚ ਬਾਂਧਤ ਪਾਗ, ਸੋ ਸਿਰ ਚੁੰਚ ਸਵਾਰੇ ਕਾਗ, ਕਿ ਭਾਈ ਅਲਟੀਮੇਟਲੀ ਤੇਰਾ ਜਦੋਂ ਐਂਡ ਹੋਣਾ ਹੈ, ਕਬਰਾਂ 'ਚ ਹੋਣਾ ਹੈ, ਔਰ ਇਸ ਨੂੰ ਤਾਂ ਕਾਵਾਂ ਨੇ ਠੂੰਗੇ ਮਾਰਨੇ ਨੇ। ਹੁਣ ਤਾਂ ਤੂੰ ਆਪਣਾ ਵਕਤ ਇਸ ਦੇ ਉੱਤੇ ਜਿਹੜਾ ਵੇਸਟ ਕਰਦਾ ਹੈ ਕਿ ਇਸ ਬੋਡੀ ਦਾ ਅਤੇ ਧਨ ਦਾ, ਇਸ ਤਨ ਧਨ ਕੋ ਕਿਆ ਗਰਬਈਆ, ਰਾਮ ਨਾਮ ਕਾਹੇ, ਇਸ ਦਾ ਕਾਹਦਾ ਹੰਕਾਰ ਹੈ ਇਸ ਸਰੀਰ ਦਾ, ਇਸ ਬੋਡੀ ਦਾ। ਅਲਟੀਮੇਟਲੀ ਜਿਹੜਾ ਇਹਨੇ ਡਿਸਟਰੋਏ ਹੋਣਾ ਹੈ, ਇਸ ਲਈ ਰੱਬ ਦੇ ਨਾਂ ਨੂੰ ਦ੍ਰਿੜ ਕਰ, ਯਾਦ ਕਰ, ਕਹਿਤ ਕਬੀਰ ਸੁਨੋ ਮਨ ਮੇਰੇ, ਇਹੀ ਹਵਾਲ ਹੋਏਂਗੇ ਤੇਰੇ। ਕਬੀਰ ਸਾਹਿਬ ਕਹਿੰਦੇ ਨੇ ਕਿ ਹੇ ਮੇਰੇ ਮਨ, ਇਹ ਸੁਣ। ਇਹ ਫਕੀਰ ਦੂਸਰਿਆਂ ਨੂੰ ਨਹੀਂ ਕਹਿ ਰਹੇ ਹੋ, ਆਪਣੇ ਆਪ ਨੂੰ ਵੀ ਯਾਦ ਦਹਾਨੀ ਕਰਵਾ ਰਹੇ ਹੁੰਦੇ ਨੇ ਕਿ ਇਹੀ ਹਵਾਲ ਹੋਏਂਗੇ ਤੇਰੇ, ਤੇਰਾ ਵੀ ਇਹੀ ਹਸ਼ਰ ਹੋਣਾ ਹੈ, ਤੇਰਾ ਵੀ ਇਹੀ ਐਂਡ ਹੋਣਾ। ਔਰ ਇਹ ਥਾਟ ਜਦੋਂ ਮੈਂ ਕਬੀਰ ਸਾਹਿਬ ਦਾ ਇਹ ਪੜ੍ਹ ਰਿਹਾ ਸੀ ਗੌੜੀ ਰਾਗ ਦਾ ਸ਼ਬਦ, ਤੇ ਫਿਰ ਬਾਬਾ ਫਰੀਦ ਦਾ ਵੀ ਆਈਡੈਂਟੀਕਲ ਇੱਕ ਇਸ ਦੇ ਉੱਤੇ ਸਲੋਕ ਹੈ, ਫਰੀਦਾ ਮੈਂ ਭੁਲਾਵਾ ਪੱਗ ਦਾ, ਮਤ ਮੈਲੀ ਹੋਏ ਜਾਏ, ਗਹਿਲਾ ਰੂਹ ਨਾ ਜਾਣੇ, ਸਿਰ ਵੀ ਮਿੱਟੀ ਖਾਏ। ਉਹ ਵੀ ਪੱਗ ਦੀ ਗੱਲ ਕਰਦੇ ਨੇ, ਫਰੀਦਾ ਮੈਂ ਭੁਲਾਵਾ ਪੱਗ ਦਾ, ਕਿ ਮੈਂ ਪੱਗ ਨੂੰ ਇੰਨਾ ਸਵਾਰ ਕੇ ਬੰਨਿਆ, ਇੰਨਾ ਸਾਫ ਸੁਥਰੀ ਮੇਰੀ ਪੱਗ ਹੈ, ਮੈਨੂੰ ਇਹੀ ਫਿਕਰ ਰਹਿੰਦਾ ਵੀ ਮਤ ਮੈਲੀ ਹੋਏ ਜਾਏ, ਕਿ ਕਿਤੇ ਇਸ ਦੇ ਉੱਤੇ ਮੈਲ ਨਾ ਲੱਗ ਜਾਏ, ਗਹਿਲਾ ਰੂਹ ਨਾ ਜਾਣੇ, ਪਰ ਮੇਰੀ ਇਹ ਗਾਫਲ ਰੂਹ ਇਹ ਨਹੀਂ ਜਾਣਦੀ, ਸਿਰ ਵੀ ਮਿੱਟੀ ਖਾਏ, ਕਿ ਅਲਟੀਮੇਟਲੀ ਇਹ ਪੱਗ ਜਿਸ ਸਿਰ ਤੇ ਬੰਨੀ ਹੋਈ ਹੈ, ਉਸ ਸਿਰ ਨੇ ਕਬਰ ਦੇ ਵਿੱਚ ਜਾਣਾ, ਔਰ ਉਸ ਸਿਰ ਨੂੰ ਮਿੱਟੀ ਨੇ ਖਾਣਾ। ਔਰ ਇਸ ਹੰਕਾਰ ਦੇ ਵਿੱਚ ਕਿ ਭਾਈ ਮੈਂ ਬਹੁਤ ਸੋਹਣਾ ਹੈ, ਮੈਂ ਬਹੁਤ ਅਮੀਰ ਹੈ, ਇਸ ਦੇ ਵਿੱਚ ਵਕਤ ਨਾ ਗੁਜ਼ਾਰੋ, ਜ਼ਿੰਦਗੀ ਜ਼ਾਇਆ ਨਾ ਕਰੋ। ਔਰ ਇਹੀ ਕਬੀਰ ਸਾਹਿਬ ਦਾ ਮੈਸੇਜ ਹੈ ਕਿ ਭਾਈ ਇਸ ਤਨ ਤਨ ਕੋ ਕਿਆ ਗਰਬਈ ਹੈ, ਇਹਦਾ ਕੀ ਮਾਣ ਕੀਤਾ ਜਾ ਸਕਦਾ ਹੈ। ਸਿਰਫ ਤੇ ਸਿਰਫ ਜੇ ਕਿਸੇ ਦਾ ਮਾਣ ਹੈ ਤੇ ਉਹ ਰੱਬ ਦੀ ਯਾਦ ਦੇ ਨਾਲ ਜੁੜਨ ਦਾ ਹੋਏ। ਇਹ ਅੱਜ ਦਾ ਵਿਚਾਰ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦੇ ਐਵੇਂ ਸ਼ੁਰੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਤਰ੍ਹਾਂ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ ਹੈ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ SOS@TV84.tv ਤੇ। ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਦਰਸ਼ਨ ਆ ਗਿਆ ਦੋ। ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।